वाहिगुरू जी का खालसा वाहिगुरू जी की फतेह। अस्सलाम वालेकुम आदाब बर्ड्स। मैं हाँ तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया। जी डॉक्टर साहब अज 9 सितंबर 2020 25 भादो नानक शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਸਪੈਕਟਰਮ ਕੇਬਲ आरसीएन केबल बेल 5 केबल इन कैनेडा roku जादू बॉक्स शावा फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਦੇ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਭਾਰਤ ਅਤੇ ਈਰਾਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਜਿਸ ਤਰ੍ਹਾਂ ਕਿ ਵਿਊਅਰਸ ਪੰਜਾਬੀ ਦਾ ਇੱਕ ਅਖਾਣ ਹੈ ਕਿ ਥੁੱਕ ਕੇ ਚਟਣਾ ਭਾਰਤ ਵੱਲੋਂ ਈਰਾਨ ਨਾਲ ਸਬੰਧਾਂ ਤੇ ਮਾਰਿਆ ਗਿਆ ਯੂ ਟਰਨ ਇਸ ਅਖਾਣ ਨੂੰ ਠੀਕ ਜੈ ਉਹ ਸਾਬਤ ਕਰਦਾ ਹੈ ਕਿ ਪਹਿਲਾਂ ਅਮਰੀਕਾ ਦੇ ਦਬਾਅ ਹੇਠ ਭਾਰਤ ਨੇ ਈਰਾਨ ਤੋਂ ਤੇਲ ਲੈਣਾ ਬੰਦ ਕੀਤਾ ਫਿਰ ਚਾਬਹਾਰ ਪੋਰਟ ਤੇ ਕੰਮ ਰੋਕਿਆ ਪਰ ਹੁਣ ਜਿਵੇਂ ਭਾਰਤ ਦਾ ਇੱਕ ਤੋਂ ਬਾਅਦ ਇੱਕ ਜੋ ਮਿਨਿਸਟਰ ਹੈ ਈਰਾਨ ਦਾ ਦੌਰਾ ਕਰ ਰਿਹਾ ਹੈ ਇਸ ਤੋਂ ਲੱਗਦਾ ਹੈ ਕਿ ਭਾਰਤ ਆਪਣੀ ਜੋ ਗਲਤੀ ਹੈ ਉਸ ਨੂੰ ਸੁਧਾਰਨ ਦਾ ਉਹ ਯਤਨ ਕਰ ਰਿਹਾ ਹੈ ਪਰ ਮਾਮਲਾ ਹੱਥੋਂ ਨਿਕਲ ਚੁੱਕਾ ਹੈ ਜਿੱਦਾਂ ਕਹਿੰਦੇ ਕਿ ਜਿਹੜਾ ਤੀਰ ਹੈ ਕਮਾਨ ਚੋਂ ਨਿਕਲ ਚੁੱਕਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਬਾਰੇ? ਦੇਖੋ ਹਾਲਾਤ ਸਾਡੇ ਖਿੱਤੇ ਦੇ ਬੜੀ ਤੇਜ਼ੀ ਦੇ ਨਾਲ ਬਦਲੇ ਨੇ ਪਿਛਲੇ ਸਾਲਾਂ 'ਚ ਵੀ ਔਰ ਹੁਣ ਪਿਛਲੇ 3-4 ਮਹੀਨੇ 'ਚ ਜਿਹਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਸ ਵਾਂਗ ਨਵੀਆਂ ਸਫਬੰਦੀਆਂ ਹੋ ਰਹੀਆਂ ਨੇ। ਲੇਕਿਨ ਇਸ ਸਾਰੇ ਸਬਜੈਕਟ ਤੇ ਗੱਲ ਕਰਨ ਤੋਂ ਪਹਿਲਾਂ ਮੈਂ 2-3 ਕਮੈਂਟਸ ਜਿਹੜੇ ਅੱਡ ਸਾਡੇ ਇਸ਼ੂਜ਼ ਦੇ ਉੱਤੇ ਜਿਹੜੀ ਇਨਪੁਟ ਹੈ ਪੋਜ਼ਿਟਿਵ ਹੈ ਔਰ ਕਈ ਚੀਜ਼ਾਂ ਦਾ ਸੁਧਾਰ ਵੀ ਹੁੰਦਾ ਹੈ ਮੈਂ ਉਹਨਾਂ ਦਾ ਜ਼ਰੂਰ ਨੋਟਿਸ ਲੈਂਦਾ। ਅਸੀਂ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਜੁਮਲਾ ਕਿਹਾ ਸੀ ਕਿ ਵੀ ਭਾਰਤ ਐ ਸਮਝਦਾ ਹੈ ਆਪਣੇ ਆਪ ਨੂੰ ਕਿ ਜਿਵੇਂ ਉਹ ਗਾਮਾ ਪਹਿਲਵਾਨ ਹੁੰਦਾ ਵੈਸੇ ਉਹਦੀ ਔਕਾਤ ਜਿਹੜੀ ਹੈ ਉਹ ਕਾਠੇ ਪਹਿਲਵਾਨ ਵਾਲੀ ਹੈ। ਤੇ ਇੱਕ ਵੀਰ ਨੇ ਪਤਾ ਨਹੀਂ ਉਹਨਾਂ ਨੇ ਇਸ ਦਾ ਠੀਕ ਉਹਨਾਂ ਨੇ ਕਿਹਾ ਜੀ ਗਾਮਾ ਤਾਂ ਬਹੁਤ ਰਿਸਪੈਕਟੇਬਲ ਫਿਗਰ ਹੈ ਪਾਕਿਸਤਾਨ ਦੀ ਤੁਸੀਂ ਇਵੇਂ ਕਿਹਾ ਜਿਵੇਂ ਗਾਮਾ ਕੁਛ ਨਾ ਹੋਏ। ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਰਾਦਰ ਗਾਮਾ ਪਹਿਲਵਾਨ ਦੀ ਸੋਭਾ ਹੈ ਕਿਉਂਕਿ ਬੇਸ਼ੱਕ ਗਾਮਾ ਪਾਕਿਸਤਾਨ ਦੇ ਵਿੱਚ ਇੱਕ ਹੀਰੋ ਵਾਂਗ ਹੈ ਇੱਧਰ ਵੀ ਉਹ ਘੱਟ ਹੀਰੋ ਨਹੀਂ ਹੈ ਕਿਉਂਕਿ ਇਹ ਸਾਰਾ ਪ੍ਰੀ 47 ਪੀਰੀਅਡ ਤੋਂ ਲੈ ਕੇ ਜਿਸ ਕਿਸਮ ਦਾ ਖੇਡਾਂ ਉਹ ਪਹਿਲਵਾਨੀ ਹੋਏ ਜਾਂ ਹਾਕੀ ਹੋਏ ਜਾਂ ਉਹ ਦੋਨੋਂ ਪਾਸਿਆਂ ਦਾ ਹੀ ਕਾਮਨ ਜਿਹੜੇ ਸੀ ਉਹ ਆਪਸ ਦੇ ਵਿੱਚ ਟਕਰਾਅ ਵੀ ਹੁੰਦਾ ਸੀ ਲੇਕਿਨ ਉਹਨਾਂ ਨੂੰ ਸੋ ਹੁਣ ਵੀ ਇਹ ਇੱਕ ਪੰਜਾਬੀ ਫਰੇਜ਼ ਬਣ ਚੁੱਕਾ ਹੈ ਚੜ੍ਹਦੇ ਪੰਜਾਬ ਵੱਲ ਵੀ ਕਿ ਈਡਾ ਤੂੰ ਗਾਮਾ ਪਹਿਲਵਾਨ। ਇਵੇਂ ਹੀ ਜਿਵੇਂ ਕਿ ਪੋਸਟ 47 ਦਾਰਾ ਸਿੰਘ ਜਿਹੜਾ ਉਹ ਇੱਕ ਐਮਰਜ ਹੋਇਆ ਕਿੰਗ ਕੌਂਗ ਨੂੰ ਹਰਾਇਆ ਫਿਲਮਾਂ 'ਚ ਵੀ ਆਇਆ ਤੇ ਆਮ ਜਦੋਂ ਆਪਸ ਦੇ ਵਿੱਚ ਕੋਈ ਕਿਸੇ ਨੂੰ ਚੈਲੰਜ ਕਰਦਾ ਸੀ ਉਹਨੂੰ ਕਹਿੰਦਾ ਤੂੰ ਈਡਾ ਦਾਰਾ ਸਿੰਘ। ਸੋ ਇਹ ਗਾਮਾ ਪਹਿਲਵਾਨ ਦੀ ਨੈਗੇਸ਼ਨ ਨਹੀਂ ਹੈ ਇਹ ਰਾਦਰ ਉਹਨਾਂ ਦੀ ਐਪਰੀਸ਼ੀਏਸ਼ਨ। ਫਿਰ ਅਸੀਂ ਇੱਕ ਜਿਹੜਾ ਜੈਪਨੀਜ਼ ਕਰੰਸੀ ਇੱਕ ਥਾਂ ਤੇ ਸਲਿਪ ਆਫ ਟੰਗ ਯੂਹਾਨ ਕਿਹਾ ਸੀ ਸਾਨੂੰ ਕਰੈਕਟ ਕੀਤਾ ਕਿ ਯੈਨ ਕਿ ਜਾਪਾਨ ਦੀ। ਸੋ ਮੈਂ ਇਹ ਵੀ ਕਰੈਕਸ਼ਨ ਕਰਨਾ ਚਾਹੁੰਦਾ ਔਰ ਸਾਡੇ ਇੱਕ ਦੋ ਵਿਊਜ਼ ਨੇ ਸਾਨੂੰ ਦੱਸਿਆ ਕਿ ਸਾਡੀਆਂ ਜਿਹੜੀਆਂ ਪੁਰਾਣੀਆਂ ਵੀਡੀਓਜ਼ ਨੇ ਜਿਨ੍ਹਾਂ ਦੇ ਵਿੱਚ ਕਰਤਾਰਪੁਰ ਸਾਹਿਬ ਲੰਘ ਗਏ ਔਰ ਦੂਸਰੇ ਤੇ
ਖੁੱਲ ਕੇ ਗੱਲ ਕੀਤੀ ਹੈ ਔਰ ਲੱਖਾਂ ਦੀ ਗਿਣਤੀ 'ਚ ਉਹਨਾਂ ਦੇ ਵਿਊਅਰਸ ਵੀ ਰਹੇ ਨੇ ਜੀ ਵੀ ਉਹਨਾਂ ਨੂੰ ਮਿਊਟ ਕਰ ਦਿੱਤਾ ਗਿਆ ਹੈ। ਸੋ ਉਹਨਾਂ ਕਿਹਾ ਵੀ ਇਹ ਵੀ ਅੱਜ ਕੱਲ੍ਹ ਇੱਕ ਸੌਫਟਵੇਅਰ ਹੈ ਜਿਹਦਾ ਦੇਖੋ। ਇਸਤੇਮਾਲ ਕਰਕੇ ਉਹਨੂੰ ਮਿਊਟ ਕੀਤਾ ਜਾ ਸਕਦਾ ਹੈ। ਮੈਂ ਅੱਜ ਆਪਣੀ ਟੈਕਨੀਕਲ ਟੀਮ ਨੂੰ ਕਿਹਾ ਕਿ ਉਹ ਇਸ ਨੂੰ ਦੇਖਣ ਕਿ ਜੀ। ਵੀ ਇਹ ਕੀ ਹੈ, ਲੇਕਿਨ ਬਿਲਕੁਲ। ਇਹ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਵੀ ਇਸ ਲੈਵਲ ਤੱਕ ਜਿਹੜਾ ਸਾਡਾ ਦੁਸ਼ਮਣ ਹੈ ਜਾ ਕੇ ਸੱਚ ਹੱਕ ਦੀ ਆਵਾਜ਼ ਨੂੰ ਦਬਾ ਬੰਦ ਰਿਹਾ। ਕਰਵਾਉਣਾ ਚਾਹੁੰਦਾ ਹੈ। ਜੀ ਇੱਕ ਸਾਡੇ ਜਿਹੜੇ ਕੁਝ ਐਡਮਾਇਰਰ ਨੇ ਉਹ ਕਮੈਂਟ ਲਿਖਣਗੇ, ਬਹੁਤ ਖੂਬਸੂਰਤ ਕਮੈਂਟ ਲਿਖਣਗੇ, ਪਰ ਉਹ ਕਮੈਂਟ ਅੱਗੋਂ 8-10 ਵਾਰ ਰਿਪੀਟ ਕਰ ਉਹ ਦੇਣਗੇ। ਨਾ ਕਰਿਆ ਸੋ ਹਾਂ, ਉਹ ਨਾ ਕਰਨ, ਕਿਉਂਕਿ ਦੇਖੋ ਇਹ ਇਵੇਂ ਹੀ ਹੈ ਕਿ ਜੇ ਬੇਸ਼ੱਕ ਉਹ ਆਪਣੀ ਲਾਈਕਿੰਗ ਹੀ ਦਿਖਾ ਰਹੇ ਹੁੰਦੇ ਨੇ, ਜੀ ਪਰ ਜੇ ਤੁਸੀਂ ਵੋਟ ਪਾਉਣ ਗਏ ਹੋ, ਤੁਸੀਂ ਕਿਸੇ ਕੈਂਡੀਡੇਟ ਨੂੰ ਇੰਨਾ ਪਸੰਦ ਕਰਦੇ ਹੋ, ਤੁਸੀਂ ਉੱਤੇ ਠੱਪੇ ਤੇ ਠੱਪਾ ਲਾਉਂਦੇ ਰਹੋ, ਤੁਸੀਂ ਉਹਦੀ ਨੈਗੇਟ ਕਰ ਰਹੇ ਹੁੰਦੇ ਹੋ ਕਿਉਂਕਿ ਤੁਹਾਡੀ ਵੋਟ ਖਰਾਬ ਹੁੰਦੀ ਹੈ। ਖਰਾਬ ਸੋ ਹੁੰਦੀ ਹੈ। ਜਦੋਂ ਤੁਸੀਂ ਬਹੁਤ ਵਾਰ ਉਹ ਕਮੈਂਟ ਰਿਪੀਟ ਕਰਦੇ ਹੋ ਤੇ ਫਿਰ ਜਿਸ ਕਿਸੇ ਹੋਰ ਨੇ ਆ ਉਹਨੇ ਕੇ ਲਿਖਣਾ ਦੇਖਣਾ ਹੈ ਹੁੰਦਾ ਜਾਂ ਹੈ। ਆਪਣਾ ਕਮੈਂਟ ਦੇਖਣਾ ਹੈ, ਇਹ ਇੱਕ ਬੈਡ ਮਾਹੌਲ ਕ੍ਰੀਏਟ ਹੁੰਦਾ ਹੈ। ਸੋ ਇਹ ਬਿਲਕੁਲ। ਅਸੀਂ ਐਪਰੀਸ਼ੀਏਟ ਕਰਦੇ ਹਾਂ। ਇਸੇ ਤਰ੍ਹਾਂ ਹੀ ਸਾਡੇ ਵੀਰ ਮਨਿੰਦਰ ਸਿੰਘ ਬੁੱਟਰ ਬਾਰ-ਬਾਰ ਕਹਿੰਦੇ ਨੇ ਜੀ ਅਸੀਂ ਸਵੇਰੇ ਆਂਦਾ ਹੈ, ਅਸੀਂ ਪੱਠੇ ਵੀ ਵੱਢਣੇ ਹੁੰਦੇ ਨੇ, ਪਾਠ ਵੀ ਕਰਨਾ ਹੁੰਦਾ, ਤੁਹਾਡਾ ਲਾਈਵ ਨਹੀਂ ਹੁੰਦਾ, ਉਹ ਟਾਈਮ ਹੁੰਦਾ ਹੈ। ਸੋ ਅਸੀਂ ਦੱਸਦੇ ਹੀ ਹੈ ਕਿ ਵੀ ਨਾ ਉੱਥੋਂ, ਕਿਉਂਕਿ ਫੇਸਬੁੱਕ YouTube ਦੋਨਾਂ ਦੇ ਉੱਤੇ ਵਿਦ ਇਨ ਇੰਡੀਆ ਬੈਨ ਹੈ, ਬੈਨ ਨਾ ਹੀ ਲਾਈਵ ਚੱਲਦਾ ਹੈ, ਨਾ ਹੀ ਜੇ ਕੋਈ ਸਬਸਕ੍ਰਾਈਬ ਕਰਨਾ ਚਾਹੇ, ਕਿਉਂਕਿ ਇਹ ਵੀ ਹੁੰਦਾ ਹੈ ਵੀ ਜੇ ਤੁਸੀਂ ਕਿਸੇ ਨੂੰ ਪਪੂਲੈਰਿਟੀ ਨਹੀਂ ਲੈਣ ਦੇਣੀ, ਈਵਨ ਤੁਸੀਂ ਉੱਥੇ ਬੈਨ ਦਾ ਮਤਲਬ ਇਹ ਹੈ ਕਿ ਨਾ ਉਹ ਲਾਈਵ ਚੱਲਦਾ ਹੈ ਨਾ ਸਬਸਕ੍ਰਾਈਬ ਹੈ। ਹਾਂ, ਬਾਅਦ ਦੇ ਵਿੱਚ ਜਿਹੜੀਆਂ ਵੀਡੀਓਜ਼ ਨੇ ਉਹ ਪਲੇ ਹੋ ਜਾਂਦੀਆਂ ਹਾਂਜੀ, ਨੇ। ਤੁਸੀਂ ਸੋ recorded ਤੁਸੀਂ ਦੇਖ ਸਕਦੇ ਹੋ, upload ਸਾਨੂੰ ਉਹਨਾਂ ਨੇ ਵੀਰ ਮਨਿੰਦਰ ਸਿੰਘ ਬੁੱਟਰ ਬੜੇ ਪਿਆਰ ਨਾਲ ਦੇਖਦੇ ਨੇ, ਲਿਖਦੇ ਵੀ ਨੇ। ਇਸੇ ਤਰ੍ਹਾਂ 2 ਦਿਨ ਪਹਿਲਾਂ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਹੈ, ਔਰ ਮੈਂ ਸਲਿਪ ਆਫ ਟੰਗ ਕਾਰਪੋਰੇਸ਼ਨ ਕਿਹਾ, ਮੈਂ ਇਹਦੀ ਵੀ ਕਰੈਕਸ਼ਨ ਕਰਨਾ ਚਾਹੁੰਦਾ। ਜੀ ਹੁਣ ਅਸੀਂ ਗੱਲ ਕਰੀਏ ਈਰਾਨ ਦੀ, ਬਿਲਕੁਲ ਔਰ ਜ਼ਾਹਰ ਹੈ ਕਿ ਕਦੇ ਜਦੋਂ ਇਹ ਐਕਸਪ੍ਰੈਸ਼ਨ ਕਿ ਜੋ ਮੌਜਾਂ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ, ਜੀ ਹੁਣ ਇਹ ਬਲਖ ਬੁਖਾਰਾ ਜਿਹੜਾ ਹੈ ਉਹ ਈਰਾਨ ਔਰ ਅਫਗਾਨਿਸਤਾਨ ਦਾ ਸ਼ਹਿਰ ਨੇ, ਇੱਕ ਈਰਾਨ 'ਚ ਹੈ, ਇੱਕ ਉਸ ਖਿੱਤੇ 'ਚ ਹੈ, ਔਰ ਖੂਬਸੂਰਤ ਖਿੱਤਾ ਹੈ। ਕਿਸੇ ਜ਼ਮਾਨੇ 'ਚ ਈਰਾਨ ਨਾ ਤਾਂ ਜਿਹੜਾ ਉਹ ਬਾਅਦ ਦੇ ਵਿੱਚ ਬ੍ਰਿਟਿਸ਼ ਪੀਰੀਅਡ 'ਚ ਜਦੋਂ ਉਹਨਾਂ ਨੇ ਕਰਟੇਲ ਕੀਤਾ ਬਣਿਆ। ਵੈਸੇ ਆਰੀਅਨ ਜਿਹੜਾ ਰੇਸ ਨਾਲ ਤਾਲੁਕ ਹੈ ਉਹਦਾ ਵੀ ਮਤਲਬ, ਈਰਾਨ ਦਾ ਮਤਲਬ ਵੀ ਆਰੀਆ ਹੈ, ਜੀ ਔਰ ਇਹ ਜਿਹੜੇ ਅੱਜ ਹਿੰਦੂ ਤੋਂ ਵੀ ਵਾਪਸ ਬੈਕ ਟੂ ਹਿੰਦੂ ਰੂਟਸ ਲਿਜਾਣਾ ਚਾਹੁੰਦੇ ਨੇ, ਇਹਨਾਂ ਦਾ ਵੀ ਵਸ ਚੱਲੇ। ਤੇ ਇਹ ਪੁਰਾਣਾ ਨਾਂ ਇਹਦਾ ਵੇਦਾਂ ਦੇ ਵਿੱਚ ਆਰੀਆ ਵਰਤ ਕਹਿੰਦੇ ਨੇ ਜੀ ਕਿ ਜੀ ਆਰੀਆ ਵਰਤ ਹੈ ਦੇਸ਼ ਹਮਾਰਾ, ਹਮ ਹੈ ਆਰੀयों की संतान, ਕਿ ਅਸੀਂ ਆਰੀਆਂ ਦੀ ਸੰਤਾਨ ਹੈ ਤੇ ਦੇਸ਼ ਸਾਡਾ ਆਰੀਆ ਵਰਤ ਹੈ। ਜੀ ਸੋ ਆਰੀਆ ਵਰਤ ਔਰ ਈਰਾਨ ਜਾਂ ਆਰੀਆ ਔਰ ਈਰਾਨ ਇੱਕੋ ਹੀ ਮਤਲਬ ਹੈ, ਕਿਉਂਕਿ ਈਰਾਨ ਦਾ ਮਤਲਬ ਹੀ ਆਰੀਆ ਹੁੰਦਾ ਹੈ। ਹਾਲਾਂਕਿ ਜਦੋਂ ਅਸੀਂ ਪਰਸ਼ੀਆ ਕਹਿੰਦੇ ਸੀ ਪਹਿਲਾਂ, ਔਰ ਉਹਨਾਂ ਦੀ ਜ਼ਬਾਨ ਫਾਰਸ, ਜਿਵੇਂ ਫਾਰਸ ਉਹਨੂੰ ਕਹਿੰਦੇ ਸੀ, ਪਰਸ਼ੀਆ ਵੀ ਅੰਗਰੇਜ਼ਾਂ ਨੇ ਕਿਹਾ ਹੈ, ਤੇ ਫਾਰਸ ਤੋਂ ਫਾਰਸੀ, ਜੀ ਔਰ ਉਹੀ ਪਰਸ਼ੀਅਨ ਬੜੀ ਖੂਬਸੂਰਤ ਜ਼ਬਾਨ, ਪੁਰਾਣੀ ਸਿਵਲਾਈਜੇਸ਼ਨ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਦੇ ਵਿੱਚ ਜਦੋਂ ਅਸੀਂ ਤਹਿਜ਼ੀਬਾਂ ਦੀ ਗੱਲ ਕਰਦੇ ਹਾਂ, ਸਾਡੇ ਖਿੱਤੇ 'ਚ 5 ਦਰਿਆਵਾਂ ਦੀ ਧਰਤੀ ਤੇ ਇੰਡਸ ਵੈਲੀ ਸਿਵਲਾਈਜੇਸ਼ਨ, ਜਿਹਨੂੰ ਸਿੰਧੂ ਘਾਟੀ ਦੀ ਸਭਿਅਤਾ ਵੀ ਕਹਿੰਦੇ ਨੇ, ਇਹ ਤਹਿਜ਼ੀਬ ਹੈ। ਇਸੇ ਤਰ੍ਹਾਂ ਅਸੀਂ ਮਿਡਲ ਈਸਟ ਦੇ ਵਿੱਚ ਵੀ ਦੇਖਦੇ ਹਾਂ ਕਿ ਜਿੱਥੇ ਬੈਬੀਲੋਨਿਕ ਪੀਰੀਅਡ ਤੋਂ ਲੈ ਕੇ ਮੈਸੋਪੋਟਾਮੀਆ ਔਰ ਉਹ ਸਾਰੇ ਪੀਰੀਅਡ ਦਾ ਜ਼ਿਕਰ ਹੁੰਦਾ ਹੈ, ਚਾਈਨੀਜ਼ ਸਿਵਲਾਈਜੇਸ਼ਨ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ। ਜੀ ਔਰ ਇਸ ਸਾਰੇ ਦੇ ਵਿੱਚ ਇਹ ਵੀ ਬੜੀ ਐਡਵਾਂਸਡ ਈਰਾਨ ਔਰ ਇਹਨਾਂ ਦੀ ਜ਼ਬਾਨ ਔਰ ਲੋਕਾਂ, ਕਿਉਂਕਿ ਮੈਂ ਇਸ ਲਈ ਕਹਿ ਰਿਹਾ ਕਿ ਜਦੋਂ ਕਿਸੇ ਕ੍ਰਾਈਸਿਸ ਦੇ ਵਿੱਚ ਕਿਵੇਂ ਲੋਕ ਬਿਹੇਵ ਕਰਦੇ ਨੇ, ਇਹਦੇ 'ਚ ਇੱਕ ਰੋਲ ਤਾਂ ਜ਼ਾਹਰਾ ਤੌਰ ਤੇ ਜਿਹੜੀ ਲੀਡਰਸ਼ਿਪ ਸਾਹਮਣੇ ਹੁੰਦੀ ਹੈ ਉਹਦਾ ਹੁੰਦਾ, ਲੇਕਿਨ ਬਹੁਤ ਵਾਰ ਜਿਹੜੀ ਤਹਿਜ਼ੀਬ ਹੈ ਜਾਂ ਕਲਚਰ ਹੈ ਉਹ ਤੁਹਾਡੀਆਂ ਆਦਤਾਂ ਸੈੱਟ ਕਰਦਾ, ਉਹਦੇ 'ਚ ਹਰ ਇੱਕ ਜਿਹੜਾ ਹੈ ਉਹਦਾ ਤੁਸੀਂ ਪ੍ਰਭਾਵ ਦੇਖ ਸਕਦੇ ਹੋ। ਜਿੱਥੇ ਧੰਮਲ ਹੈ, ਐਨਾਲਿਸਿਸ ਹੈ ਜਾਂ ਘਬਰਾਹਟ ਨਾ ਹੋਏ, ਜਿਵੇਂ ਪੰਜਾਬ ਦੀ ਜੇ ਤਹਿਜ਼ੀਬ ਦੀ ਗੱਲ ਕਰੀਏ, ਕਿਉਂਕਿ ਹਜ਼ਾਰਾਂ ਸਾਲਾਂ ਤੋਂ ਇਹ ਗੇਟਵੇ ਸੀ, ਜਿਹਨੇ ਵੀ ਆਣਾ ਹੈ ਹਮਲਾਵਰ ਨੇ ਉਧਰੋਂ ਹੀ ਨਿਕਲਣਾ ਹੈ, ਦਰਾ ਖੈਬਰ ਕ੍ਰਾਸ ਕਰਨਾ ਹੈ ਔਰ ਪੰਜਾਬ ਦੇ ਮੈਦਾਨਾਂ 'ਚ ਆ ਜਾਣਾ ਹੈ, ਫਿਰ ਪਰੇ ਗੁਜਰਾਤ ਤੱਕ ਪਹੁੰਚ ਜਾਣਾ ਹੈ। ਸੋ ਕਿਸੇ ਵੀ ਐਮਰਜੈਂਸੀ ਸਿਚੁਏਸ਼ਨ ਨੂੰ ਹੈਂਡਲ ਕਰਨ ਦੇ ਲਈ ਸਾਡੀ ਤਹਿਜ਼ੀਬ ਦੇ ਲੋਕ ਜਿਹੜੇ ਨੇ ਅੱਜ ਵੀ ਦੁਨੀਆ ਭਰ 'ਚ
ਕਿਹਨਾਂ ਹਾਲਾਤਾਂ 'ਚ ਨਿਕਲਦੇ ਨੇ, ਏਜੰਟਾਂ ਦੇ ਢਹਿ ਚੜ੍ਹਦੇ ਨੇ, ਕਿੱਥੋਂ ਕਿੱਥੇ ਵੜ ਗਏ, ਕਿੱਥੇ ਜਾ ਕੇ ਕਿਵੇਂ ਫਿਰ ਅੱਗੇ ਵੱਧ ਕੇ ਆਪਣੀ ਥਾਂ ਬਣਾ ਲੈਂਦੇ ਨੇ ਕਿਸੇ ਵੀ। ਸੋ ਇਹ ਕਿਉਂਕਿ ਉੱਥੇ ਕੋਈ ਸਾਊਥ ਵਾਂਗ, ਹੁਣ ਜੇ ਤੁਸੀਂ ਸਾਊਥ ਡ੍ਰੈਵਿਡਨ ਸਿਵਲਾਈਜੇਸ਼ਨ ਦਾ ਇਹ ਤਮਿਲਨਾਡੂ ਜਾਂ ਕੇਰਲਾ ਜਾਂ ਆਂਧਰਾ ਜਾਂ ਤੇਲੰਗਾਨਾ ਦੇਖੋ, ਹੁਣ ਜਿਹੜੇ ਉਹਨਾਂ ਦੇ ਡਾਂਸਿਸ ਵੀ ਨੇ, ਕੋਈ ਭਾਰਤ ਨਾਟਿਅਮ ਹੈ, ਕੋਈ ਕਥਾ ਕਲੀ ਹੈ, ਉਹ ਕਿੰਨੇ ਕਿੰਨੇ ਸਾਲ ਜੇ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ, ਜੇ ਕੋਈ ਇੱਕ ਪੋਸਚਰ 'ਚ ਖੜੀ ਹੈ ਡਾਂਸਰ ਉਵੇਂ ਹੀ ਖੜੀ ਹੈ। ਔਰ ਉਹਦੇ ਲਈ ਕਿਉਂਕਿ ਉਹਨਾਂ ਦਾ ਕੁਦਰਤੀ ਆਲਾ ਦੁਆਲਾ ਸਮੁੰਦਰ, ਉਸ ਦੇ ਨਾਲ ਪੀਸ ਦਾ ਟਾਈਮ, ਡਿਸਟਰਬੈਂਸ ਨਹੀਂ ਸੀ। ਇੱਥੇ ਤਾਂ ਹਰ 10-20 ਸਾਲ ਬਾਅਦ ਕੋਈ ਨਾ ਕੋਈ ਨਵਾਂ ਆ ਜਾਂਦਾ ਸੀ। ਔਰ ਇਸੇ ਦੌਰੇ 'ਚੋਂ ਹੀ ਜਦੋਂ ਇੰਨਾ ਕੁ ਵਲਨਰੇਬਿਲਟੀ 16ਵੀਂ 17ਵੀਂ 18ਵੀਂ ਸਦੀ 'ਚ ਰਹੀ ਕਿ ਬਾਬਾ ਬੁੱਲੇ ਸ਼ਾਹ ਦਾ ਇਹ ਕਹਿਣਾ ਹੈ ਕਿ ਬਈ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਕਿਉਂਕਿ ਅਹਿਮਦ ਸ਼ਾਹ ਅਬਦਾਲੀ 16-17 ਵਾਰ ਆਏ ਅਫਗਾਨਿਸਤਾਨ 'ਚੋਂ। ਬੇਸ਼ੱਕ ਅੱਜ ਵੀ ਉਹਨਾਂ ਨੂੰ ਤਾਂ ਬਾਬਾਏ ਕੌਮ ਕਹਿੰਦੇ ਨੇ ਅਫਗਾਨ ਜਿਹੜਾ ਉਸ ਮੁਲਕ ਦੇ ਵਿੱਚ, ਪਰ ਇਹ ਇੱਕ ਰੂਟੀਨ ਸੀ ਜਦੋਂ ਵੀ ਜਿਹੜਾ ਵੀ ਆਂਦਾ ਰਿਹਾ। ਇਵੇਂ ਹੀ ਸਾਰੇ ਅਲੈਗਜ਼ੈਂਡਰ ਸਿਕੰਦਰ ਦੇ ਜ਼ਮਾਨੇ ਤੋਂ ਇਹ ਸਾਰਾ ਅਸੀਂ ਦੇਖਦੇ ਹਾਂ, ਉਸ ਤੋਂ ਵੀ ਪਹਿਲਾਂ। ਸੋ ਕੁੱਲ ਮਿਲਾ ਕੇ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੀ ਤਹਿਜ਼ੀਬ ਦੇ ਵਿੱਚ ਜਿੱਥੇ ਬਿਊਟੀ ਹੈ, ਟੋਲਰੈਂਸ ਹੈ, ਜਿਹੜੇ ਵੀ ਆਏ ਉਹਨਾਂ ਦੇ ਜਿਹੜੇ ਲੋਕ ਸੈਟਲ ਹੋਏ, ਜੋ ਉਹਨਾਂ ਦਾ ਬੈਸਟ ਸੀ ਉਹ ਵੀ ਉਸ ਸਾਡੀ ਸਿਵਲਾਈਜੇਸ਼ਨ 'ਚ ਆਇਆ ਹੈ। ਸਾਡੀ ਜ਼ਬਾਨ ਵੀ ਰਿਚ ਜ਼ਬਾਨ ਹੈ, ਔਰ ਲੋਕਾਂ 'ਚ ਵੀ ਜੇ ਤੁਸੀਂ ਉਹਨਾਂ ਦੇ ਨੈਣ ਨਕਸ਼ ਫੀਚਰ ਦੇਖੋ ਤੇ ਕੋਈ ਕਿਸੇ ਇੱਕ ਨਾਲ ਨਹੀਂ ਮਿਲਾ ਸਕਦਾ, ਕਿਉਂਕਿ ਇਹ ਵੀ ਜੇ ਕਹਿਣਾ ਹੋਏ ਕਿ ਉਹ ਮਾਨਸਕੀ ਜਾਤ ਵਾਂਗ ਜਿਹੜਾ ਮਿਕਸਿੰਗ ਆਫ ਦਾ ਜੀਨ ਪੂਲ ਸੀ ਉਹ ਵੀ ਮੈਕਸਿਮਮ ਇਸ ਖਿੱਤੇ 'ਚ ਹੋਇਆ। ਲੇਕਿਨ ਮੈਂ ਹੁਣ ਇਸ 'ਚ ਨਹੀਂ ਜਾਵਾਂਗਾ ਕਿ ਆਰੀਅਨ ਔਰ ਦੂਜਿਆਂ ਦਾ ਰੇਸ਼ੀਅਲ ਕਨਸੈਪਟ ਕੀ ਹੈ, ਪਰ ਜਦੋਂ ਤੁਸੀਂ ਅੱਜ ਦੇ ਈਰਾਨ ਵੱਲ ਵੀ ਦੇਖਦੇ ਹੋ, ਇਹ ਇੱਕ ਸਟੇਬਲ ਸਿਵਲਾਈਜੇਸ਼ਨ, ਔਰ ਇਸਲਾਮ ਜਿਹੜਾ 1450 ਸਾਲ ਪਹਿਲਾਂ ਜਿਸ ਦਾ ਐਡਵੈਂਟ ਹੁੰਦਾ ਹੈ, ਔਰ ਇਵੈਂਚੁਅਲੀ ਈਰਾਨ ਦੇ ਵਿੱਚ ਇਸਲਾਮ ਪ੍ਰਮੁੱਖ ਧਰਮ ਦੇ ਤੌਰ ਦੇ ਉੱਤੇ, ਮਜ਼ਹਬ ਦੇ ਤੌਰ ਦੇ ਉੱਤੇ ਅਡਾਪਟ ਹੁੰਦਾ ਹੈ। ਉਸ ਤੋਂ ਪਹਿਲਾਂ ਉੱਥੇ ਜ਼ੋਰੈਸਟਰੀਅਨ ਨੇ, ਜਿਨ੍ਹਾਂ ਨੂੰ ਅਸੀਂ ਆਮ ਜ਼ਬਾਨ ਦੇ ਵਿੱਚ ਪਾਰਸੀ ਕਹਿੰਦੇ ਹਾਂ। ਸੋ ਉਹੀ ਜਿਹੜੇ ਨੇ ਉਸ ਪੀਰੀਅਡ 'ਚ ਭਾਰਤ ਦੇ ਨਾਲ ਵੀ ਉਹਨਾਂ ਦਾ ਜਿਹੜਾ ਉਹ ਵਪਾਰ ਵੀ ਸੀ ਪਹਿਲਾਂ ਵੀ, ਔਰ ਕੁਝ ਜਿਹੜੇ ਨੇ ਉਸ ਪੀਰੀਅਡ 'ਚ ਇੱਧਰ ਵੀ ਆ ਗਏ, ਔਰ ਹੁਣ ਭਾਰਤ ਦੇ ਵਿੱਚ ਉਹਨਾਂ ਦੀ ਆਬਾਦੀ ਘਟਦੀ ਕਾਫੀ ਐਕਸਟਿੰਕਟ ਹੋਣ ਵੱਲ ਜਾ ਰਹੇ ਨੇ, ਕਿਉਂਕਿ ਉਹ ਸੀ ਜਿਹੜੇ ਅੱਗ ਦੀ ਪੂਜਾ ਕਰਦੇ ਸੀ ਔਰ ਉਹ ਸਾਰੇ ਦੌਰ 'ਚ ਰਹੇ। ਇਵੈਂਚੁਅਲੀ ਜਿਹੜਾ ਪਰਸ਼ੀਆ ਜਾਂ ਇਹਨਾਂ ਨੇ ਆਪਣੀ ਵੱਡੀ ਸਿਵਲਾਈਜੇਸ਼ਨ ਹੀ ਨਹੀਂ, ਪਰਸ਼ੀਅਨ ਐਮਪਾਇਰ ਜਿਹੜਾ ਦੂਰ ਦੁਰਾਡੇ ਤੱਕ ਅੱਜ ਵੀ ਜੇ ਅਸੀਂ ਦੇਖਦੇ ਹਾਂ ਕਿ ਜੇ ਈਰਾਨ ਇੱਕ ਵੱਡੀ ਪਾਵਰ ਬਣ ਕੇ ਈਵਨ ਮਿਡਲ ਈਸਟ ਦੇ ਵਿੱਚ ਲੈਬਨਾਨ ਦਾ ਮੁੱਦਾ ਕੀ ਹੈ, ਸੀਰੀਆ 'ਚ ਕੀ ਹੈ, ਜਾਂ ਜਿਹੜੀਆਂ ਆਰਗੇਨਾਈਜੇਸ਼ਨਸ ਉਹਨਾਂ ਦੀਆਂ ਇਰਾਕ ਦਾ ਜ਼ਾਹਰਾ ਤੌਰ ਦੇ ਉੱਤੇ ਮੈਜੋਰਿਟੀ, ਹਾਲਾਂਕਿ ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਸ਼ੀਆ ਪੋਪੂਲੇਸ਼ਨ ਜ਼ਾਹਰ ਹੈ, ਈਰਾਨ ਇੱਕ ਸ਼ੀਆ ਕੰਟਰੀ ਹੈ, ਔਰ ਉਹਨਾਂ ਦੀ ਇੱਕ ਥਿਓਲੋਜੀਕਲ ਇਮਾਮੀਅਤ ਕਿ ਕਿਵੇਂ ਇਮਾਮ ਦਾ ਕਨਸੈਪਟ ਹੈ, ਔਰ ਸੁੰਨੀ ਇਸਲਾਮ ਇੱਕ ਡਿਫਰੈਂਟ ਜਿਹੜਾ ਹੈ ਉਹ ਡਾਇਰੈਕਟ ਕੁਰਾਨ ਤੇ ਬੇਸਡ ਉਹਨਾਂ ਦੀਆਂ ਪ੍ਰੈਕਟਿਸਿਸ ਨੇ। ਸੋ ਇਹ ਵੀ ਇੱਕ ਲੇਕਿਨ ਈਰਾਨ, ਇਰਾਕ ਦੇ ਵਿੱਚ ਵੀ ਮੈਜੋਰਿਟੀ ਸ਼ੀਆ ਨੇ, ਔਰ ਜਿਹੜਾ ਅੱਜ ਭਾਰਤ ਹੈ ਜਿੱਥੇ 200 ਮਿਲੀਅਨ ਮੁਸਲਮਾਨ ਨੇ, ਉਹਨਾਂ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ ਵੱਡੀ ਗਿਣਤੀ 'ਚ ਜਿਹੜੇ ਨੇ ਉਹ ਸ਼ੀਆ ਮੁਸਲਮਾਨ ਨੇ। ਕਿੰਨੇ ਨੇ, ਅੱਧੇ ਨੇ, ਘੱਟ ਨੇ, ਇਹ ਕਿਉਂਕਿ ਇਸ ਬੇਸ ਤੇ ਤਾਂ ਤੁਸੀਂ ਫਰਦਰ ਰਿਸਰਚ ਜਾਂ ਉਹਨਾਂ ਦਾ ਮੇਰਾ ਨਹੀਂ ਖਿਆਲ ਸੈਂਸਸ 'ਚੋਂ ਫਿਗਰ ਰੱਖੀ ਹੁੰਦੀ ਹੈ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਈਰਾਨ ਔਰ ਇਸ ਖਿੱਤੇ ਦੇ ਵਿੱਚ ਜਿਹੜਾ ਇਹਨਾਂ ਦਾ ਰੋਲ ਹੈ ਇਸ ਦੀ ਗੱਲ ਕਰਦੇ ਹਾਂ ਤੇ ਫਿਰ ਹਿਸਟਰੀ ਕਾਫੀ ਪਿੱਛੇ ਤੱਕ ਚਲੀ ਜਾਂਦੀ ਹੈ। ਪਰ ਜਿਹੜੇ ਹਮਲਾਵਰ ਦਾ ਜੇ ਅਸੀਂ ਜ਼ਿਕਰ ਕਰੀਏ ਜਿਹਨੇ ਰਾਜ ਨਹੀਂ ਕਾਇਮ ਕੀਤਾ ਕਿਸੇ ਵੀ ਈਰਾਨੀ ਨੇ ਆ ਕੇ ਦਿੱਲੀ ਤਖਤ ਤੇ, ਉਹ 300-400 ਸਾਲ ਅਫਗਾਨ ਰਹੇ, ਜਾਂ ਹਮਲਾਵਰ ਵੀ ਅਫਗਾਨ ਮਹਿਮੂਦ ਗਜ਼ਨਵੀ ਦੇ ਜ਼ਮਾਨੇ ਤੋਂ, ਔਰ ਬਾਅਦ ਦੇ ਵਿੱਚ ਉਜ਼ਬੇਕਿਸਤਾਨ ਤੋਂ ਜਿਹੜੇ ਨੇ ਉਹ ਤੁਰਕ ਆਏ। ਤੁਰਕ ਵੀ ਸਿੱਧੇ ਤੁਸੀਂ ਉਹਨਾਂ ਨੂੰ ਜਿਹੜਾ ਉਹ ਅੱਜ ਦੇ ਜਿਹੜੇ ਟਰਕੀ ਨਾਲ ਨਹੀਂ ਜੋੜ ਸਕਦੇ, ਮੰਗੋਲੀਆ ਦੇ ਨਾਲ ਵੀ ਉਹਨਾਂ ਦਾ ਸੰਬੰਧ ਹੈ, ਸੈਂਟਰਲ ਏਸ਼ੀਆ ਨਾਲ ਵੀ, ਔਰ ਬਾਅਦ ਸਾਰੇ ਕਿਉਂਕਿ ਕਬੀਲੇ ਇੱਕ ਦੂਜੇ ਨਾਲ ਇੰਟਰ ਮੈਰਿਜਸ ਵੀ ਕਰਦੇ ਸੀ, ਇਸ ਲਈ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਸੰਬੋਧਨ ਕੀਤਾ ਜਾਂਦਾ ਹੈ। ਲੇਕਿਨ ਉਹਨਾਂ ਨੇ 1526 'ਚ ਐਸਟੈਬਲਿਸ਼ ਕੀਤਾ ਬਾਬਰ ਦੇ ਨਾਲ, ਔਰ ਫਿਰ ਅਗਲੇ ਅਸੀਂ ਦੇਖਦੇ ਹਾਂ ਕਿ ਵੀ 1857 ਤੱਕ ਸਿੰਬੋਲਿਕਲੀ ਵਿੱਚੋਂ ਨਿਕਲ ਗਿਆ, ਮਰਾਠੇ ਵੀ ਆ ਗਏ, ਸਿੱਖਾਂ ਨੇ ਵੀ ਐਮਪਾਇਰ ਬਣਾਇਆ, ਭਰਤਪੁਰ ਦੇ ਰਾਜਿਆਂ ਨੇ ਵੀ ਬਣਾਇਆ।
ਲੇਕਿਨ ਇੱਕੋ ਇੱਕ ਹਮਲਾਵਰ ਜਿਹਦਾ ਜ਼ਿਕਰ ਔਰ ਜਿਹਦੇ ਨਾਲ ਈਵਨ ਪੰਜਾਬੀ ਦੇ ਫਰੇਜ਼ ਨਾਦਰਸ਼ਾਹੀ ਲੁੱਟ ਦਾ ਅਸੀਂ ਜ਼ਿਕਰ, ਉਹ ਨਾਦਰ ਸ਼ਾਹ ਸੀ ਜਿਹੜਾ ਈਰਾਨ ਤੋਂ ਆਇਆ ਔਰ ਉਹਨੇ ਉਸ ਵੇਲੇ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਮੁਗਲ ਵਾਰ ਸੀ ਤਖਤ ਦੇ ਉੱਤੇ ਕਿਵੇਂ ਦਿੱਲੀ ਦੇ ਵਿੱਚ ਲੁੱਟ ਦਾ ਵੀ ਔਰ ਕਤਲੇਆਮ ਦਾ ਜ਼ਿਕਰ ਵੀ ਉਹ ਨਾਦਰ ਦੇ ਨਾਲ ਹੀ ਜੁੜਦਾ ਜਾਣ ਲੱਗਾ। ਕੋਈ ਨੂਰ ਹੀਰਾ ਵੀ ਜਿਹੜਾ ਉੱਥੋਂ ਲੈ ਗਿਆ, ਜਿਹਦੀ ਫਿਰ ਇੱਕ ਵੱਖਰੀ ਕਹਾਣੀ ਹੈ ਕਿ ਵੀ ਕਿਵੇਂ ਉਹ ਘੁੰਮਦਾ ਘੁਮਾਉਂਦਾ ਸ਼ਾਹ ਸ਼ੁਜਾ ਅਫਗਾਨਿਸਤਾਨ ਦੇ ਬਾਦਸ਼ਾਹ ਕੋਲ ਆਇਆ, ਉੱਥੋਂ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ ਔਰ ਬਾਅਦ ਚ ਉਹਦੇ ਬੇਟੇ ਦਲੀਪ ਸਿੰਘ ਤੋਂ ਅੰਗਰੇਜ਼ ਲੈ ਗਏ, ਜਿਹੜੇ ਅੱਜ ਕੁਛ ਹਿੱਸਾ ਉਹਦੇ ਵਿਕਟੋਰੀਆ ਉਹਦੇ ਮਲਕਾ ਦੇ ਤਾਜ 'ਚ ਜੜਿਆ ਹੋਇਆ ਹੈ, ਕੁਛ ਮਿਊਜ਼ੀਅਮ 'ਚ ਪਿਆ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਕੁੱਲ ਮਿਲਾ ਕੇ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਫਿਰ ਉਹਨਾਂ ਦੀ ਆਪਣੀ ਮੋਨਾਰਕੀ, ਜੇ ਅਸੀਂ ਪਿਛਲੇ 200-250 ਸਾਲ ਦਾ ਜ਼ਿਕਰ ਕਰੀਏ, ਉਹਦੇ ਪਹਿਲਵੀਂ ਤੱਕ ਪਹੁੰਚਦੇ ਆ ਜਿਹੜਾ ਈਰਾਨ ਦਾ ਬਾਦਸ਼ਾਹ। ਔਰ ਈਰਾਨ ਦੇ ਵਿੱਚ ਜਦੋਂ ਤੇਲ ਵੀ ਨਿਕਲਦਾ 19ਵੀਂ ਸਦੀ ਦੇ ਵਿੱਚ, ਈਰਾਨ ਦੇ ਵਿੱਚ ਵੀ ਵੱਡੇ ਸੋਰਸ ਨੇ ਕਿਵੇਂ ਈਰਾਨ ਨੂੰ ਪੱਛਮੀ ਤਾਕਤਾਂ ਆਪਣੇ ਲੈ ਲੈਂਦੀਆਂ ਨੇ ਆਪਣੇ ਖੰਭਾਂ ਥੱਲੇ, ਔਰ ਉਹ ਜਿਹੜਾ ਫਿਰ ਸਾਰਾ ਹੀ ਈਰਾਨ ਦਾ ਵਰਤਾਰਾ ਹੈ ਉਹਨਾਂ ਉਹ ਸਾਰੇ ਪੀਰੀਅਡ ਦਾ 1979 ਤੱਕ ਉਹ ਉਸ ਦੀ ਮੋਨਾਰਕੀ ਜਿਹੜੀ ਕਿ ਬ੍ਰਿਟਿਸ਼ ਆਇਲ ਕੰਪਨੀਆਂ ਵੀ ਉੱਥੇ ਵੱਡੀ ਗਿਣਤੀ 'ਚ ਨੇ, ਅਮਰੀਕਨ ਵੀ, ਔਰ ਇਹ ਇੱਕ ਵੱਖਰਾ ਚੈਪਟਰ ਹੈ ਕਿ ਕਿਵੇਂ ਕਿਸ ਹੱਦ ਤੱਕ ਇਹ ਮੋਨਾਰਕੀ ਸਿਸਟਮ ਕਰਪਟ ਹੋਇਆ ਔਰ ਕਿਸ ਹੱਦ ਤੱਕ ਲੋਕਾਂ ਦੀ ਜ਼ਿੰਦਗੀ ਨੂੰ ਅਜ਼ਾਬ ਬਣਾਇਆ ਔਰ ਉਹਦੇ 'ਚੋਂ ਇਹਨਾਂ ਨੇ ਆਪਣੀ ਐਸ਼ੋ ਇਸ਼ਰਤ ਪੈਸਾ ਇਹੀ ਕੱਢਿਆ। ਔਰ ਇਵੈਂਚੁਅਲੀ ਆਇਤੁੱਲਾ ਖਮੀਨੀ ਦੀ ਕਮਾਨ ਥੱਲੇ ਜਿਹੜਾ ਲੰਬਾ ਵਕਤ ਕਰਬਲਾ 'ਚ ਰਿਹਾ, ਫਰਾਂਸ 'ਚ ਵੀ ਰਿਹਾ, ਉਹਨੇ ਰੈਵੋਲੂਸ਼ਨ ਲੀਡ ਕੀਤਾ ਔਰ 1979 ਤੱਕ ਪਹੁੰਚਦੇ ਆ। ਆਇਤੁੱਲਾ ਖਮੀਨੀ ਵਾਪਸ ਆ ਕੇ ਉਹਦਾ ਐਂਡ ਕਰਕੇ ਇਸਲਾਮਿਕ ਰਿਪਬਲਿਕ ਈਰਾਨ ਦਾ ਜਿਹੜਾ ਐਸਟੈਬਲਿਸ਼ ਹੁੰਦਾ ਹੈ ਔਰ ਉਸ ਇਰਾਨੀਅਨ ਰੈਵੋਲੂਸ਼ਨ ਜਿਹਨੂੰ ਕਿਹਾ ਜਾਂਦਾ ਹੈ, ਔਰ ਉਹਦੇ ਨਾਲ ਬਹੁਤ ਸਾਰੇ ਰਿਲੇਸ਼ਨਸ਼ਿਪ ਜਿਹੜੇ ਈਰਾਨ ਦੇ ਅਦਰਵਾਈਜ਼ ਸ਼ਾਹ ਆਫ ਈਰਾਨ ਦੇ ਵੇਲੇ ਜਿਹੜਾ ਸ਼ਾਹ ਆਫ ਈਰਾਨ ਪਾਕਿਸਤਾਨ ਨਾਲ ਵੀ ਫਰੈਂਡਲੀ ਸੀ, ਇੰਡੀਆ ਨਾਲ ਵੀ, ਕਿਉਂਕਿ ਵੈਸਟ ਦਾ ਜਾਂ ਯੂਰਪ ਦੇ ਨਾਲ ਉਸ ਦੇ ਰਿਸ਼ਤੇ ਸੀ, ਅਮਰੀਕਾ ਦਾ ਵੀ ਡਾਰਲਿੰਗ ਸੀ। ਲੇਕਿਨ ਬਾਅਦ ਚ ਜਦੋਂ ਉਹ ਉੱਥੋਂ ਕੱਢਿਆ ਗਿਆ ਫਿਰ ਉਹ ਦਰ ਭਟਕਦਾ ਰਿਹਾ, ਅਮਰੀਕਾ ਨੇ ਵੀ ਲੈਂਡ ਤੋਂ ਨਾ ਕਰ ਦਿੱਤਾ, ਹਾਲਾਂਕਿ ਬਿਮਾਰ ਸੀ, ਇਲਾਜ ਦੀ ਵੀ ਗੱਲ ਨਹੀਂ ਸੀ। ਸੋ ਦੈਨ ਇੱਕ ਨਵਾਂ ਈਰਾਨ ਜਿਹੜਾ ਜ਼ਾਹਰ ਹੈ ਕਿ ਜਿਸ ਦੇ ਵਿੱਚ ਅਮਰੀਕਾ ਔਰ ਜਿਹੜਾ ਸੋਵੀਅਤ ਯੂਨੀਅਨ ਸੀ ਉਸ ਵੇਲੇ, ਜਿਹਦੇ ਲਈ ਉਹਨੇ ਆਇਤੁੱਲਾ ਖਮੀਨੀ ਨੇ ਬੜਾ ਸ਼ੈਤਾਨ ਛੋਟਾ ਸ਼ੈਤਾਨ, ਅਮਰੀਕਾ ਵੱਡਾ ਸ਼ੈਤਾਨ ਸੀ, ਸੋਵੀਅਤ ਯੂਨੀਅਨ ਦੂਸਰਾ ਸੀ। ਸੋ ਸੈਂਕਸ਼ਨਸ ਲੱਗੀਆਂ ਦੂਸਰਾ, ਪਰ ਉਸ ਸਾਰੇ ਚੋਂ ਸਰਵਾਈਵ ਕਰਦੇ ਕਰਦੇ ਈਰਾਨ ਨੇ, ਮੈਂ ਸਮਝਦਾ ਕਿ ਵੀ ਬਹੁਤ ਸਾਰਾ ਪ੍ਰੈਸ਼ਰ ਇਕਨੋਮਿਕਲ ਸੈਂਕਸ਼ਨਸ ਦੇ ਬਾਵਜੂਦ ਉਹਨਾਂ ਨੇ ਆਪਣੀ ਹੋਂਦ ਨੂੰ ਜਾਂ ਜੋ ਵੀ ਉਹ ਲੈ ਕੇ ਤੁਰੇ ਸੀ ਤਬਦੀਲੀ ਦਾ, ਉਹ ਕਿੰਨਾ ਕੁ ਲਾਗੂ ਹੋਇਆ ਇਹ ਤਾਂ ਪਤਾ ਨਹੀਂ, ਕਿਉਂਕਿ ਬਹੁਤ ਵਾਰ ਜਦੋਂ ਰਜੀਮ ਬਦਲਦੇ ਨੇ ਉਦੋਂ ਹੀ ਤੁਹਾਨੂੰ ਉਸ ਦੌਰ ਦੀ ਹਕੀਕਤ ਪਤਾ ਲੱਗਦੀ ਹੈ। ਜਿਵੇਂ ਕਮਿਊਨਿਜ਼ਮ ਦੇ ਥੱਲੇ ਜਿਹੜੇ ਉਹਨਾਂ ਦੇ ਸੋਵੀਅਤ ਲੈਂਡ, ਸੋਵੀਅਤ ਨਾਰੀ ਰਸਾਲੇ ਆਉਂਦੇ ਸੀ, ਸਮਾਈਲਿੰਗ ਚਿਹਰੇ, ਪਾਰਕਾਂ 'ਚ ਬੈਠੇ ਲੋਕ, ਐਂ ਲੱਗਦਾ ਸੀ ਕਿ ਭਾਈ ਉਹਨਾਂ ਨੇ ਸੋਵੀਅਤ ਯੂਨੀਅਨ ਦੇ ਵਿੱਚ ਰਹਿਣ ਵਾਲਾ ਤਾਂ ਹਰ ਕੋਈ ਬਾਹਰ ਐਨ ਫਸਟ ਕਲਾਸ ਕੱਪੜੇ ਪਾ ਕੇ ਸੈਰਾਂ ਹੀ ਕਰਦਾ ਫਿਰਦਾ। ਲੇਕਿਨ ਬਾਅਦ 'ਚ ਹਕੀਕਤ ਆਇਆ ਵੀ ਕਿਸ ਲੈਵਲ ਦੀ ਇਕੁਆਲਿਟੀ ਦੇ ਨਾਂ ਥੱਲੇ ਇਨਇਕੁਆਲਿਟੀ ਸੀ। ਸੋ ਇਹ ਤਾਂ ਪ੍ਰੋਪੇਗੈਂਡਾ ਵੀ ਹੁੰਦਾ ਹੈ, ਕਿਉਂਕਿ ਹਕੂਮਤਾਂ ਵੀ ਜਦੋਂ ਇਹ ਦੱਸਣ ਦਾ ਯਤਨ ਕਰਦੀਆਂ ਨੇ ਬਾਹਰਲੀਆਂ ਕਿ ਈਰਾਨ 'ਚ ਇਹ ਮਾੜਾ ਹਾਲ ਹੈ ਜਾਂ ਨਾਰਥ ਕੋਰੀਆ 'ਚ ਇਹ ਹੈ ਜਾਂ ਫਲਾਂ ਥਾਂ ਤੇ, ਉਹਨੂੰ ਵੀ ਸਾਨੂੰ ਵਿਦ ਦਾ ਗ੍ਰੇਨ ਆਫ ਸਾਲਟ ਲੈਣਾ ਚਾਹੀਦਾ, ਕਿਉਂਕਿ ਇਹ ਪ੍ਰੋਪੇਗੈਂਡਾ ਦੋਨੋਂ ਪਾਸਿਓਂ ਹੀ ਚੱਲਦਾ। ਲੇਕਿਨ ਇਸ ਦੌਰੇ ਦੇ ਵਿੱਚ ਜਦੋਂ ਕਿ ਸੋਵੀਅਤ ਯੂਨੀਅਨ ਟੁੱਟ ਗਿਆ, ਰਸ਼ੀਆ ਆ ਗਿਆ, ਥੱਲੇ ਚਲਾ ਗਿਆ, ਫਿਰ ਉੱਤੇ ਨੂੰ ਆ ਗਿਆ, ਈਰਾਨ ਨੂੰ ਅਮਰੀਕਾ ਨੇ ਬਹੁਤ ਦਬਲਿਆ, ਬਹੁਤ ਕ੍ਰਾਈਸਿਸ ਨੇ ਉਹਦੇ 'ਚ। ਜਿਮੀ ਕਾਰਟਰ ਦੇ ਵੇਲੇ ਉਹਨਾਂ ਨੇ ਰੈਵੋਲੂਸ਼ਨ ਦੇ ਦੌਰਾਨ ਹੀ ਹੌਸਟੇਜ ਲੈ ਲਏ ਅਮਰੀਕਨ ਐਮਬੈਸੀ ਤੇ। ਜਿਮੀ ਕਾਰਟਰ ਦੀ ਤਾਂ ਸੈਕੰਡ ਟਰਮ ਹੀ ਇਹਦੇ 'ਚੋਂ ਡਿਫੀਟ ਹੋਇਆ ਕਿਉਂਕਿ ਉਹਦੇ 'ਚੋਂ ਨਹੀਂ ਲੇਕਿਨ ਅਮਰੀਕਾ ਦੇ ਵਿੱਚ ਕੋਈ ਵੀ ਵਾਰਿੰਗ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਦਾ ਪੀਰੀਅਡ ਜਿਹਦੇ 'ਚ ਉਹਨੇ ਇਹ ਜਿਹੜੀ ਹੌਸਟਿਲਿਟੀ ਸੀ ਕਈ ਦਹਾਕਿਆਂ ਦੀ ਦੋਨਾਂ ਦੇ ਨਾਲ ਹੀ, ਕਿਊਬਾ ਨਾਲ ਵੀ ਔਰ ਈਰਾਨ ਨਾਲ ਵੀ, ਉਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਔਰ ਉਹਦੀ ਇੱਕ ਕਾਮਯਾਬ ਸੀ ਈਰਾਨੀਅਨ ਡੀਲ ਜਿਹੜੀ ਯੂਐਨ ਦੇ ਥੱਲੇ ਹੀ ਹੋਈ ਕਿ ਭਾਈ ਉਹਨਾਂ ਦਾ ਸੀ ਕਿ ਵੀ ਅਲਟੀਮੇਟਲੀ ਪੋਲਰਾਈਜੇਸ਼ਨ ਆਫ ਪਾਵਰਸ ਹੋ ਰਿਹਾ ਸਾਰੇ ਪਾਸੇ। ਔਰ ਮਿਡਲ ਈਸਟ ਦੇ ਵਿੱਚ ਆਲਰੇਡੀ ਸਦਾਮ ਹੁਸੈਨ ਜਿਹਨੂੰ ਅਮਰੀਕਾ ਨੇ ਲੰਬਾ ਵਕਤ ਵਰਤਿਆ, ਈਰਾਨ ਇਰਾਕ ਵਾਰ 8-9 ਸਾਲ ਦੀ, ਲੱਖਾਂ ਈਰਾਨੀ ਇਰਾਕੀ ਮਾਰੇ ਗਏ, ਉਹ ਵੀ ਈਰਾਨ ਦੇ ਉਭਾਰ ਨੂੰ
ਦੱਬਣ ਲਈ ਸੀ ਤਾਂ ਕਿ ਕੋਈ ਓਨੈਸਟ ਜਿਹੜਾ ਉਹ ਸੈਟਅਪ ਨਾ ਬਣ ਸਕੇ। ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਅੱਜ ਵੀ 57 ਦੇਸ਼ ਭਾਵੇਂ ਇਸਲਾਮਿਕ ਵੈਲਿਊਜ਼ ਯਕੀਨ ਰੱਖਣ ਵਾਲੇ ਨੇ ਕਿਵੇਂ ਖਖੜੀ ਕੀਤੇ ਹੋਏ ਨੇ। ਕਿਵੇਂ ਆ ਹੁਣ ਅਸੀਂ ਦੇਖ ਰਹੇ ਹਾਂ ਅਗਲੇ ਹਫਤੇ ਵਾਈਟ ਹਾਊਸ ਹੋਣਾ ਹੈ, UAE ਔਰ ਇਜ਼ਰਾਈਲ ਦੀ ਡੀਲ ਜਿਹੜੀ ਜਿਹਨੂੰ ਅਬਰਾਹਮਨਿਕ ਡੀਲ ਕਿਹਾ ਹੈ ਉਹ ਸਾਈਨ ਹੋਣੀ ਹੈ। ਫਲਸਤੀਨੀ ਕਿੱਥੇ ਨੇ? ਸੋ ਕੁੱਲ ਮਿਲਾ ਕੇ ਇਹ ਵੀ ਇੱਕ ਵੱਡੇ ਡਿਜ਼ਾਈਨ ਦਾ ਹਿੱਸਾ ਹੈ। ਪਰ ਇਹ ਵੀ ਕਹੀ ਜਾਣਾ ਕਿ ਜੀ ਸਾਨੂੰ ਲੜਾਈ ਜਾਂਦੇ ਨੇ ਜੀ, ਸਾਨੂੰ ਵਰਤੀ ਜਾਂਦੇ ਨੇ ਜੀ, ਫਿਰ ਤੁਸੀਂ ਕਦੇ ਹੋਏ ਜੇ ਅਸੀਂ ਵੀ ਕਹੀਏ ਕਿ ਜੀ ਇਹ ਸਾਡੇ ਜੋ ਕਰ ਰਹੇ ਨੇ ਸਿੱਖਾਂ ਇੰਡੀਅਨ ਗਵਰਨਮੈਂਟ ਇੱਥੇ ਬਿਲਕੁਲ ਕਰ ਰਹੇ ਨੇ, ਦੁਸ਼ਮਣ ਹੈ ਉਹ, ਤੁਹਾਨੂੰ ਕਿਉਂ ਇਕੱਠੇ ਹੋਣ ਦੇਣਗੇ? ਪਰ ਜੇ ਅਸੀਂ ਉਹਦੇ 'ਚ ਫਸਦੇ ਹਾਂ ਤਾਂ ਫਿਰ ਕਸੂਰ ਸਾਡਾ, ਦੁਸ਼ਮਣ ਨੇ ਤਾਂ ਅਨਹੋਣੀ ਕਰਨੀ ਹੈ। ਸੋ ਇਸ ਸਾਰੇ ਦੌਰੇ ਦੇ ਵਿੱਚ ਈਰਾਨ ਵਾਪਸ ਉਹਦੀ ਜਿਹੜੀ ਐਮਰਜੈਂਸ ਮਿਡਲ ਈਸਟ ਜਿਹੜਾ ਸਿਨੈਰੀਓ ਬਦਲਦਾ ਹੈ, ਸਦਾਮ ਹੁਸੈਨ ਦੇ ਡਿੱਗਣ ਨਾਲ ਇਰਾਕ ਇਹਨਾਂ ਨੇ ਡੈਮੋਕ੍ਰੇਸੀ ਕਿਹਾ ਆਪਣੇ ਵੱਲੋਂ ਔਰ ਉੱਥੇ 55% ਦੇ ਕਰੀਬ ਸ਼ੀਆ ਆਬਾਦੀ ਹੈ, ਉੱਥੇ ਸ਼ੀਆ ਹਕੂਮਤ ਬਣ ਗਈ। ਨਤੀਜੇ ਦੇ ਤੌਰ ਤੇ ਈਰਾਨ ਦੇ ਨਾਲ ਕਰੀਬੀਆਂ ਵਧੀਆਂ ਔਰ ਇਹੀ ਹਾਲ ਹੁਣ ਸੀਰੀਆ ਦੇ ਹਵਾਲੇ ਨਾਲ ਹੋਇਆ ਜਿਹਨੂੰ ਅਮਰੀਕਾ ਕੱਢਣਾ ਚਾਹੁੰਦਾ ਸੀ ਜੂਨੀਅਰ ਅਸਾਦ ਨੂੰ, ਔਰ ਉੱਥੇ ਈਰਾਨ ਔਰ ਰਸ਼ੀਆ ਔਰ ਚਾਈਨਾ ਇਕੱਠੇ ਹੋ ਗਏ, ਹੋਰ ਸਟਰੈਂਥਨ ਹੋਏ। ਔਰ ਇਸੇ ਤਰੀਕੇ ਦੇ ਨਾਲ ਮਿਡਲ ਈਸਟ ਦੇ ਵਿੱਚ ਜਿਸ ਈਰਾਨ ਤੇ ਸੈਂਕਸ਼ਨਸ ਲਾ ਕੇ ਉਹਨੂੰ ਆਈਸੋਲੇਟ ਕਰਨ ਦੀ ਲਾਈਨ ਸੀ, ਜਿਹਨੂੰ ਉਹ ਕਰ ਵੀ ਸਕੇ ਇਕਨੋਮਿਕਲੀ ਕਾਫੀ ਹੱਦ ਤੱਕ, ਉਹਦੀ ਵਾਪਸ ਐਮਰਜੈਂਸ ਹੋਈ, ਉਹ ਇੱਕ ਤਾਕਤ ਬਣ ਕੇ ਉੱਭਰਿਆ। ਔਰ ਇਸ ਦੌਰ ਦੇ ਵਿੱਚ ਕਿਉਂਕਿ ਇਹ ਕੰਟੈਕਸਟ ਅਸੀਂ ਇੰਨੀ ਲੰਬੀ ਚੌੜੀ ਭੂਮਿਕਾ ਲੈ ਕੀਤੀ ਹੈ ਭਾਰਤ ਈਰਾਨ ਸੰਬੰਧਾਂ ਦੇ, ਜਿਹਨੂੰ ਤੁਸੀਂ ਸ਼ੁਰੂ 'ਚ ਹੀ ਕਿਹਾ ਕਿ ਥੁੱਕ ਕੇ ਚੱਟਣਾ। ਹੁਣ ਹੈ ਤਾਂ ਇਹ ਬੜੀ ਹੋਰ ਤਰ੍ਹਾਂ ਦੀ ਕਹਾਵਤ ਹੈ, ਲੇਕਿਨ ਮਤਲਬ ਇਹ ਹੁੰਦਾ ਹੈ ਕਿ ਵੀ ਤੁਸੀਂ ਸਹਿਜੇ ਜੇ ਕੁਝ ਰੱਖਦੇ ਹੋ ਤੇ ਕਿਤੇ ਤੁਹਾਨੂੰ ਥੋੜਾ ਬਹੁਤ ਖੱਬਾ ਸੱਜਾ ਕਰਨਾ ਪੈਂਦਾ ਤੇ ਸਮਝ ਆ ਸਕਦੀ ਹੈ। ਪਰ ਜਦੋਂ ਤੁਸੀਂ ਹਰ ਨਵਾਂ ਜਿਹੜਾ ਹਾਕਮ ਆਇਆ ਜਾਂ ਨਵੀਂ ਸਿਚੁਏਸ਼ਨ ਹੈ ਉਹਦੇ ਅੱਗੇ ਤੁਸੀਂ ਜਿਹੜਾ ਉਹ ਲੰਮੇ ਪੈ ਜਾਂਦੇ ਹੋ ਤਾਂ ਉਹਦਾ ਨੱਕ ਰਗੜਨ ਲੱਗ ਜਾਂਦੇ, ਉਹਨੂੰ ਹੀ ਕਹਿਣ ਲੱਗ ਜਾਂਦੇ ਹਜ਼ੂਰ ਸਾਡੇ ਮਾਈ ਬਾਪ। ਤੇ ਜਿਉਂ ਹੀ ਉਹ ਬਦਲਦਾ ਹੈ ਤੇ ਜਿਹਨੂੰ ਤੁਸੀਂ ਨਕਾਰਿਆ ਹੁੰਦਾ ਉਹ ਆ ਕੇ ਉੱਥੇ ਬੈਠਾ ਹੁੰਦਾ ਤਖਤ ਤੇ, ਫਿਰ ਤੁਹਾਡੇ ਲਈ, ਪਰ ਇਹ ਹੈ ਤਾਂ ਬੇਸ਼ਰਮ ਨੇ ਇੰਡੀਅਨ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੈ, ਇਹ ਤਾਂ ਇਹਨਾਂ ਦੀ ਆਪਣੀ ਨੀਤੀ, ਕਿਉਂਕਿ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਇਸ ਲਈ ਇਹਨਾਂ ਲਈ ਡਿਸੀਟ ਜਾਂ ਥੁੱਕ ਕੇ ਚੱਟਣਾ ਇਹਨਾਂ ਨੂੰ ਕੋਈ ਔਕੜ ਨਹੀਂ ਹੁੰਦੀ, ਕੋਈ ਇਹਦੇ 'ਚ ਇਹਨਾਂ ਨੂੰ ਦਿੱਕਤ ਨਹੀਂ ਪੇਸ਼ ਆਉਂਦੀ। ਲੇਕਿਨ ਅਸੀਂ ਦੇਖਦੇ ਹਾਂ ਵੀ ਸਾਰੇ ਪੀਰੀਅਡ 'ਚ ਇਹਦੇ ਬਾਵਜੂਦ ਕਿ ਈਰਾਨ ਦਾ ਭਾਰਤ ਪ੍ਰਤੀ ਨਰਮ ਗੋਸ਼ਾ ਰਿਹਾ, ਇਹਦੇ 'ਚ ਕੋਈ ਉਹਦੇ ਡਿਫਰੈਂਟ ਰੀਜ਼ਨਸ ਨੇ। ਇੱਕ ਤਾਂ ਵੈਸੇ ਵੀ ਜਿਵੇਂ ਇੱਕ ਸ਼ੀਆ ਆਬਾਦੀ ਦੇ ਹਵਾਲੇ ਨਾਲ ਹੈ, ਥੋੜਾ ਬਹੁਤ ਕਿਉਂਕਿ ਪਾਕਿਸਤਾਨ ਜਿਹੜਾ ਹੈ ਉਹ ਬੇਸ਼ੱਕ ਪਾਕਿਸਤਾਨ ਨੇ ਬੈਲੈਂਸ ਰੱਖਿਆ ਹੈ ਈਰਾਨ ਵਰਸਸ ਸਾਊਦੀ ਅਰੇਬੀਆ ਸੁੰਨੀ ਮੁਲਕ ਹੈ, ਪਰ ਉਹਨਾਂ ਦੀ ਫਾਈਨੈਂਸ਼ੀਅਲ ਏਡ ਵੀ ਰਹੀ ਪਾਕਿਸਤਾਨ ਨੂੰ। ਪਾਕਿਸਤਾਨ ਵੀ ਸੁੰਨੀ ਮੈਜੋਰਿਟੀ ਮੁਲਕ ਹੈ, ਭਾਵੇਂ ਜੇ ਮੈਂ ਗਲਤ ਨਾ ਹੋਵਾਂ 15 ਤੋਂ 20% ਆਬਾਦੀ ਸ਼ੀਆ ਪੋਪੂਲੇਸ਼ਨ ਹੈ, ਫਿਰ ਵੀ ਪਾਕਿਸਤਾਨ ਨੇ ਬੈਲੈਂਸ ਰੱਖਿਆ। ਕੁਝ ਐਕਸ਼ਨਸ ਸਾਂਝੇ ਵੀ ਕੀਤੇ, ਜਿਵੇਂ ਭੁੱਟੋ ਦੇ ਜ਼ਮਾਨੇ 'ਚ ਜਦੋਂ ਇਹ ਬਲੋਚ ਰੈਜ਼ਿਸਟੈਂਸ ਨੂੰ ਹਵਾ ਦਿੱਤੀ ਜਾ ਰਹੀ ਸੀ ਤੇ ਟੁਗੈਦਰਨੈਸ ਦੇ ਨਾਲ ਈਰਾਨ ਔਰ ਜਿਹੜਾ ਪਾਕਿਸਤਾਨ ਨੇ ਉਸ ਨੂੰ ਕੰਟਰੋਲ ਕੀਤਾ, ਹਵਾਈ ਫੋਰਸ ਵੀ ਇਸਤੇਮਾਲ ਹੋਈ, ਦੂਸਰੇ ਤੌਰ ਤਰੀਕੇ ਵੀ। ਸੋ ਲੇਕਿਨ ਇਹਦੇ ਬਾਵਜੂਦ ਕਿਉਂਕਿ ਈਰਾਨ ਦੇ ਵਿੱਚ ਈਵਨ ਅਫਗਾਨਿਸਤਾਨ ਦੇ ਮੁੱਦੇ ਤੇ ਵੀ ਪਾਕਿਸਤਾਨ ਦੇ ਨਾਲ ਉਹਦੀ ਜਿਹੜੀ ਕੁਰਬਤ ਸੀ, ਔਰ ਉਹਦੇ 'ਚ ਕਿਉਂਕਿ ਜਿਹੜੇ ਸ਼ੀਆ ਪੋਪੂਲੇਸ਼ਨ ਅਫਗਾਨਿਸਤਾਨ 'ਚ ਵੀ ਔਰ ਜ਼ਾਹਰ ਹੈ ਕਿਤੇ ਨਾ ਕਿਤੇ ਜਿਹੜੇ ਹੈਵ ਨਾਟ ਹੁੰਦੇ ਨੇ ਉੱਥੇ ਹਜ਼ਾਰੇ ਹੋਣ ਜਾਂ ਦੂਸਰੇ ਕਬੀਲੇ ਹੋਣ, ਉਹਨਾਂ ਨਾਲ ਧੱਕਾ ਹੁੰਦਾ ਹੈ। ਇਹ ਅਸੀਂ ਨਹੀਂ ਕਹਿੰਦੇ ਕਿ ਹੁੰਦਾ ਨਹੀਂ, ਲੇਕਿਨ ਇਹ ਵੀ ਇੱਕ ਕਾਮਨ ਪਾਰਟ ਬਣ ਜਾਂਦਾ ਸੀ। ਭਾਰਤ ਵੀ ਅਫਗਾਨਿਸਤਾਨ 'ਚ ਪਾਕਿਸਤਾਨ ਨੂੰ ਰੈਟਲ ਕਰਨਾ ਚਾਹੁੰਦਾ ਹੈ ਹਮੇਸ਼ਾ, ਔਰ ਉਹ ਵੀ ਈਰਾਨ ਦੇ ਨਾਲ ਇੱਕ ਨਜ਼ਦੀਕੀ ਦਾ ਕਾਰਨ ਸੀ। ਔਰ ਦੂਸਰਾ ਭਾਰਤ ਨੂੰ ਵੀ એનર્ਜੀ ਦੀ ਲੋੜ ਹੈ ਔਰ ਇਰਾਨੀਅਨ ਕਰੂਡ ਆਇਲ, ਔਰ ਦੂਸਰਾ ਚੀਪ ਕਲੋਜ਼ ਡਿਲੀਵਰੀ ਨੇੜੇ ਹੈ, ਔਰ ਇਹ ਸਾਰੇ ਦੇ ਬਾਵਜੂਦ ਈਰਾਨ ਦੇ ਨਾਲ ਭਾਰਤ ਦਾ ਬਾਰਡਰ ਨਹੀਂ ਲੱਗਦਾ। ਪਰ ਕੁੱਲ ਮਿਲਾ ਕੇ ਭਾਰਤ ਨੇ ਇੱਕ ਦੌਰ ਦੇ ਵਿੱਚ ਈਰਾਨ ਦੇ ਨਾਲ ਇਹ ਵੀ ਸਾਂਝ ਰਹੀ ਕਿਉਂਕਿ ਸਾਊਦੀ ਅਰੇਬੀਆ ਪਾਕਿਸਤਾਨ ਦੇ ਜ਼ਿਆਦਾ ਕਰੀਬ ਸੀ, ਹਾਲਾਂਕਿ ਭਾਰਤ ਨੇ ਆਪਣੇ ਰਿਲੇਸ਼ਨ ਮੇਨਟੇਨ ਰੱਖੇ, ਉਹਨਾਂ ਨੂੰ ਉਧਰੋਂ ਵੀ ਆਇਲ ਚਾਹੀਦਾ ਸੀ। ਹੁਣ ਇਹ ਸਾਰੇ ਦੌਰੇ 'ਚ ਖਾਸ ਤੌਰ ਤੇ ਟਰੰਪ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆ, ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਖੁੱਲ੍ਹ ਕੇ ਲਾਈਨ ਅਗੇਂਸਟ ਈਰਾਨ ਲਈ, ਔਰ ਭਾਰਤ ਦੇ ਸਾਹਮਣੇ ਵੀ ਕਿਹਾ, ਜਿਵੇਂ ਉਹਨਾਂ ਦਾ ਸੀ ਕਿ ਯਾਰ ਜਾਂ ਤੁਸੀਂ ਸਾਡੇ ਨਾਲ ਹੋ ਜਾਂ ਸਾਡੇ ਖਿਲਾਫ ਹੋ,
ਔਰ ਦੋ ਤਿੰਨ ਚੀਜ਼ਾਂ ਜਿਹੜੀਆਂ ਭਾਰਤ ਨੂੰ ਕਰਨ ਤੇ ਮਜਬੂਰ ਕੀਤਾ ਜਾਂ ਭਾਰਤ ਨੇ ਜਿਸ ਹੱਦ ਤੱਕ ਅਮਰੀਕਾ ਦੇ ਨਾਲ ਆਪਣੀ ਜਿਹੜੀ ਹੈ ਉਹ ਗਲਵਕੜੀ ਪਾਈ, ਜੀ ਕਰੂਡ ਆਇਲ ਜਿਹੜਾ ਹੈ ਉਹ ਈਰਾਨ ਦੇ ਤੋਂ ਲੈਣਾ ਬੰਦ ਕੀਤਾ। ਹਾਲਾਂਕਿ ਕੁਝ ਮਹੀਨੇ ਪਹਿਲਾਂ ਇਹ ਹੋਇਆ, ਲੇਕਿਨ ਇਹ ਉਹਨਾਂ ਨੇ ਕਿਹਾ ਕਿ ਵੀ ਨਹੀਂ ਘਟਾਓ, ਪਹਿਲਾਂ ਘਟਾਉਂਦੇ ਚਲੇ ਗਏ। ਫਿਰ ਅਸੀਂ ਇਸ ਹਵਾਲੇ ਨਾਲ ਦੇਖਦੇ ਹਾਂ ਕਿ ਵੀ ਇਹ ਇੱਕ ਈਰਾਨ ਦੇ ਲਈ ਇਹ ਸੀ ਕਿ ਵੀ ਇਹ ਠੀਕ ਨਹੀਂ ਕੀਤਾ। ਔਰ ਇਸੇ ਤਰ੍ਹਾਂ ਇੰਟਰਨੈਸ਼ਨਲ ਫਰੰਟ ਦੇ ਉੱਤੇ ਵੀ ਜਦੋਂ ਸੈਂਕਸ਼ਨਸ ਲਾਉਣ ਦੀ ਗੱਲ ਹੋਈ, ਇੱਕ ਦੋ ਵਾਰੀ ਤਾਂ ਭਾਰਤ ਐਬਸਟੇਨ ਕਰਦਾ ਰਿਹਾ, ਲੇਕਿਨ ਫਿਰ ਉਹਨਾਂ ਨੇ ਹੱਕ 'ਚ ਵੀ ਵੋਟ ਪਾਈ ਉਹਨੂੰ ਜਿਹੜਾ ਕਰਨ ਦਾ। ਔਰ ਬਾਕੀ ਪਾਲਿਸੀਜ਼ ਦੇ ਵਿੱਚ ਵੀ ਭਾਰਤ ਨੇ ਜਿਹੜਾ ਹੈ ਈਰਾਨ ਨੂੰ ਇਸ ਕਿਸਮ ਦਾ ਚਾਬਹਾਰ ਪੋਰਟ, ਹਾਲਾਂਕਿ ਇਹ ਸੀ ਕਿ ਅਮਰੀਕਾ ਤੋਂ ਐਕਸੈਪਸ਼ਨ ਲੈ ਲਈ ਹੈ ਕਿ ਜੀ ਚਾਬਹਾਰ ਕਰਾਂਗੇ, ਲੇਕਿਨ ਭਾਰਤ ਨੇ ਕਰਕੇ ਜਿਹੜਾ ਜਿਹਦੇ ਰਾਹੀਂ ਸੀ ਜੀ ਅਫਗਾਨਿਸਤਾਨ ਤੱਕ ਸਿੱਧੀ ਰੀਚ ਪਹੁੰਚੇਗੀ, ਫਿਰ ਪਾਕਿਸਤਾਨ ਦੀ ਲੋੜ ਨਹੀਂ ਰਹੇਗੀ, ਉਹਦੇ ਰਾਹੀਂ ਸੈਂਟਰਲ ਏਸ਼ੀਆ ਤੱਕ ਪਹੁੰਚਾਂਗੇ। ਪਰ ਉਹ ਗੱਲਾਂ ਦਾ ਕੜਾ ਹੀ ਬਣਾਇਆ, ਉਸ ਨੂੰ ਜਿਹੜਾ ਹੈ ਉਹ ਅੱਗੋਂ ਨਹੀਂ ਤੋਰਿਆ। ਇਹ ਵੀ ਇੱਕ ਈਰਾਨ ਦੇ ਲਈ ਇੱਕ ਜਿਹੜਾ ਤਕਲੀਫਦੇਹ ਸੀ। ਔਰ ਫਿਰ ਕਸ਼ਮੀਰ ਦਾ ਮੁੱਦਾ ਜੋ ਇਹਨਾਂ ਨੇ 5 ਅਗਸਤ 2019 ਨੂੰ ਕੀਤਾ, ਹਾਲਾਂਕਿ ਉਸ ਤੋਂ ਪਹਿਲਾਂ ਕਸ਼ਮੀਰ ਦੇ ਮੁੱਦੇ ਤੇ ਜਿਵੇਂ ਸਾਊਦੀ ਅਰੇਬੀਆ ਜਾਂ ਦੂਸਰੇ ਪਿਛਲੇ ਮੈਂ ਦਹਾਕਿਆਂ ਦੀ ਗੱਲ ਕਰਦਾ ਖੁੱਲ੍ਹ ਕੇ ਗੱਲ ਕਰਦੇ ਸੀ। ਸਾਊਦੀ ਅਰੇਬੀਆ ਔਰ UAE ਤਾਂ ਦੱਬ ਲਏ ਉਹਨਾਂ ਨੇ, ਕਿਉਂਕਿ ਇੰਟਰਨੈਸ਼ਨਲ ਪੋਲਰਾਈਜੇਸ਼ਨ ਬਦਲੀ, ਕਿਉਂਕਿ ਰੂਸ, ਚੀਨ, ਈਰਾਨ, ਪਾਕਿਸਤਾਨ, ਈਵਨ ਟਰਕੀ ਇਹ ਇੱਕ ਬਲਾਕ ਬਣ ਗਿਆ, ਕਿਉਂਕਿ ਇਸ ਦੌਰ 'ਚ ਰੂਸ ਔਰ ਈਰਾਨ ਵੀ ਨੇੜੇ ਆਏ ਸੀਰੀਆ ਦੇ ਮੁੱਦੇ ਤੇ, ਚੀਨ ਔਰ ਈਰਾਨ ਵੀ ਨੇੜੇ ਆਏ, ਕਿਉਂਕਿ ਚਾਈਨਾ ਨੇ ਐਕਸਟਰਾ ਮਾਈਲ ਜਾ ਕੇ ਪ੍ਰੋਟੈਕਟ ਕੀਤਾ ਈਰਾਨ ਨੂੰ। UN ਸਿਕਿਉਰਿਟੀ ਕਾਉਂਸਲ 'ਚ ਵੀ ਕੋਈ ਇਸ ਕਿਸਮ ਦਾ ਮਤਾ ਨਹੀਂ ਆਣ ਦਿੱਤਾ, ਔਰ hundreds of billions of dollars ਦੀ ਇਨਵੈਸਟਮੈਂਟ ਵੀ ਚੀਨ ਦੇ ਵਿੱਚ ਕਰਨ ਦੇ ਪ੍ਰੋਜੈਕਟ ਸ਼ੁਰੂ ਕੀਤੇ। ਔਰ ਜ਼ਾਹਰ ਹੈ ਕਿ ਕਿਉਂਕਿ ਭਾਰਤ ਅਮਰੀਕਾ ਦੇ ਖਾਤੇ 'ਚ ਆ ਕੇ ਡਿੱਗਿਆ ਤੇ ਸਾਊਦੀ ਅਰੇਬੀਆ, UAE, ਭਾਰਤ ਤੇ ਅਮਰੀਕਾ, ਹੁਣ ਅਮਰੀਕਾ ਤਾਂ ਜਿਵੇਂ ਟਰੰਪ ਕਹਿੰਦਾ ਮੈਂ ਸਮਝੌਤਾ ਕਰਾ ਦੇਣਾ ਤੁਹਾਡਾ ਚੀਨ ਦੇ ਨਾਲ, ਇਸ ਤੋਂ ਬਿਯੋਂਡ ਤਾਂ ਕੋਈ ਨਹੀਂ ਹੋਇਆ। ਹੁਣ ਇਹਨਾਂ ਨੂੰ ਇਹ ਰਿਅਲਾਈਜ਼ ਹੋਇਆ ਕਿ ਭਾਈ ਇਹ ਠੀਕ ਹੈ ਕਿ ਵੀ ਅਮਰੀਕਾ ਦੇ ਨਾਲ ਯਾਰੀ ਆਪਣੇ ਥਾਂ, ਪਰ ਜਿਸ ਅੰਦਾਜ਼ ਦੇ ਵਿੱਚ ਚੀਨ ਔਰ ਈਰਾਨ ਕਲੋਜ਼ ਨੇ, ਰੂਸ ਔਰ ਈਰਾਨ ਕਲੋਜ਼ ਨੇ, ਪਾਕਿਸਤਾਨ ਔਰ ਈਰਾਨ, ਕਿਉਂਕਿ ਪਾਕਿਸਤਾਨ ਔਰ ਚੀਨ ਕਲੋਜ਼ ਨੇ, ਔਰ ਜੇ ਪਹਿਲਾਂ ਵੀ ਬਾਰਡਰ ਲਾ ਪਾਕਿਸਤਾਨ ਦਾ ਤਾਂ ਇੰਟਰਸਟ ਵੀ ਹੈ ਕਿਉਂਕਿ ਉਹਨਾਂ ਦਾ ਈਰਾਨ ਨਾਲ ਬਾਰਡਰ ਵੀ ਲੱਗਦਾ ਔਰ ਪੋਪੂਲੇਸ਼ਨ ਵੀ ਹੈ ਉਹਨਾਂ ਦੀ, ਉਹ ਨਹੀਂ ਚਾਹੁੰਦੇ ਕਿ ਕੋਈ ਵੀ ਇਸ ਕਿਸਮ ਦਾ ਹੋਏ। ਔਰ ਅਫਗਾਨਿਸਤਾਨ ਪੀਸ ਪ੍ਰੋਸੈਸ ਦੇ ਮੁੱਦੇ ਤੇ ਈਰਾਨ ਨੇ ਡਬਲ ਗੇਮ ਜਿਹੀ ਖੇਡੀ ਹੈ, ਇੱਧਰੋਂ ਸਪੋਰਟ ਵੀ ਕੀਤਾ ਉਹਨੂੰ, ਬਟ ਐਟ ਦਾ ਸੇਮ ਟਾਈਮ ਕਿਤੇ ਨਾ ਕਿਤੇ ਭਾਰਤੀ ਸਾਜ਼ਿਸ਼ਕਾਰਾਂ ਦੇ ਨਾਲ ਵੀ ਇਹ ਜਿਹੜਾ ਪਾਰਟ ਰਿਹਾ, ਔਰ ਇਹ ਗੇਮ ਅਫਗਾਨਿਸਤਾਨ ਦੀ ਹਕੂਮਤ ਨੇ ਵੀ ਖੇਡੀ ਔਰ ਖੇਡ ਰਹੇ ਨੇ। ਸੋ ਇਸ ਸਾਰੇ ਦੌਰੇ ਜਿਹੜਾ ਹੁਣ ਥੁੱਕ ਕੇ ਚੱਟਣਾ ਯੂ ਟਰਨ। ਹੁਣ ਅਸੀਂ ਦੇਖ ਰਹੇ ਹਾਂ ਕਿ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਭਾਰਤ ਕਿਵੇਂ ਪੈਰੀ ਪਿਆ ਵਲਾਦੀਮੀਰ ਪੁਤਿਨ ਦੇ ਕਿ ਜੀ ਹਜ਼ੂਰ ਕਰਾ ਦਿਓ ਸਮਝੌਤਾ, ਚੀਨ ਨਾਲ ਵੀ ਕਰਾ ਦਿਓ। ਉਧਰ ਪਾਕਿਸਤਾਨ ਦੇ ਬਾਰੇ ਵੀ ਆਇਆ ਕਿ ਜੀ ਉਹਨਾਂ ਨੇ ਕਿਹਾ ਕਿ SCO ਜਿਹੜੀ ਹੈ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ, ਉਸ ਦੇ ਪਲੇਟਫਾਰਮ ਤੇ ਜੇ ਬਾਕੀ ਮੁੱਦਿਆਂ ਤੇ ਹੋਇਆ ਤੇ ਇਹ ਵੀ ਟੈਨਸ਼ਨ ਘਟਣੀ ਚਾਹੀਦੀ ਹੈ। ਹੁਣ ਜਿਹੜਾ ਭਾਰਤ ਈਰਾਨ ਦੇ ਨਾਲ ਚਾਬਹਾਰ ਪ੍ਰੋਜੈਕਟ ਨੂੰ ਜਿਹਨੇ ਸਿਰੇ ਨਹੀਂ ਚਾੜਿਆ, ਕਰੂਡ ਆਇਲ ਦੇ ਕੀਤਾ, ਕਸ਼ਮੀਰ ਦੇ ਮੁੱਦੇ ਤੇ ਈਰਾਨ ਨੇ ਬੜੀ ਮਜ਼ਬੂਤ ਪੋਜੀਸ਼ਨ ਲਈ ਭਾਰਤ ਦੇ ਅਗੇਂਸਟ। ਹੁਣ ਪਿਛਲੇ 4 ਦਿਨਾਂ 'ਚ ਉਹਨਾਂ ਦੇ 2 ਮਿਨਿਸਟਰ ਜਿਹੜੇ ਮਾਸਕੋ ਨੂੰ ਤੁਰੇ ਹੋਏ ਨੇ, ਜੇ ਰਾਜਨਾਥ ਸਿੰਘ ਹੈ ਤੇ ਉਹ ਵਾਪਸੀ ਦੇ ਉੱਤੇ ਸਟਾਪ ਓਵਰ ਕਰਦਾ, 에ਅਰਫੋਰਸ ਦੇ ਜਹਾਜ਼ਾਂ ਜਾਂਦੇ ਨੇ, ਔਰ ਉਹਨਾਂ ਦੇ ਜਿਹੜੇ ਨੇ ਡਿਫੈਂਸ ਮਿਨਿਸਟਰ ਈਰਾਨ ਦੇ, ਉਹਨਾਂ ਦਾ ਨਾਮ ਹੈ ਬ੍ਰਿਗੇਡੀਅਰ ਆਮਿਰ ਹਤਾਮੀ ਨਾਲ ਗੱਲਬਾਤ ਕੀਤੀ ਔਰ ਵਾਪਸ ਹੁਣ ਜੈ ਸ਼ੰਕਰ ਫੋਰਨ ਮਿਨਿਸਟਰ ਜਿਹੜੇ ਉੱਥੇ ਚੀਨ ਦੇ ਉਹਨੂੰ ਰੂਸ ਦੇ ਫੋਰਨ ਮਿਨਿਸਟਰ ਨੂੰ ਮਿਲਣ ਜਾ ਰਹੇ ਨੇ। ਆਲਰੇਡੀ ਉਹਨਾਂ ਦੇ ਰਸ਼ੀਅਨ ਫੋਰਨ ਮਿਨਿਸਟਰ ਨਾਲ ਹੋਈ ਹੈ, ਅੱਜ ਹੋਣੀ ਸੀ ਮੁਲਾਕਾਤ ਚੀਨ ਵਾਲੇ ਨਾਲ ਵੀ, ਉਹਦਾ ਕੀ ਨਤੀਜਾ ਨਿਕਲਦਾ ਹੈ ਤਾਂ ਬਾਅਦ 'ਚ ਹੈ। ਲੇਕਿਨ ਉਹ ਜਾਣ ਤੋਂ ਪਹਿਲਾਂ ਜਿਹੜੇ ਨੇ ਉੱਥੇ ਸਟਾਪ ਓਵਰ ਕਰਕੇ ਗਏ ਨੇ ਔਰ ਜੈ ਸ਼ੰਕਰ ਨੇ ਟਵੀਟ ਵੀ ਕੀਤਾ ਕਿ ਇਹ ਪ੍ਰੋਡਕਟਿਵ ਮੀਟਿੰਗ ਵਿਦ ਈਰਾਨ ਫੋਰਨ ਮਿਨਿਸਟਰ ਜੇ ਜ਼ਾਰਿਫ during a stopover in Tehran discussed strengthening our bilateral cooperation and reviewed regional developments. Thank him for his gracious hospitality.
ਹੁਣ ਇਹ ਵੀ, ਔਰ ਉਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਵੀ ਇਹ ਕਿਹਾ ਸੀ ਜੀ ਕਿ ਬਈ ਇਨ ਈਰਾਨ, ਰਾਜਨਾਥ ਸੈਡ ਵੀ ਹੈਡ fruitful talks on Afghan peace, regional security। ਹੁਣ ਅਫਗਾਨ ਪੀਸ ਵੀ ਯਾਦ ਆ ਗਿਆ ਈਰਾਨ ਨਾਲ ਗੱਲਬਾਤ ਕਰਨ ਦਾ, ਜੀ। ਔਰ ਕਿਉਂਕਿ ਉਹਨਾਂ ਨੇ ਚਾਬਹਾਰ ਕੈਂਸਲ ਕਰ ਦਿੱਤਾ, ਇਹਨਾਂ ਦਾ ਖੁਦ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸੋ ਕੁੱਲ ਮਿਲਾ ਕੇ ਇਸ ਸਾਰੇ ਤੋਂ ਹੀ ਜਿਹੜਾ ਇਹ ਜ਼ਾਹਰ ਹੁੰਦਾ ਹੈ ਕਿ ਭਾਰਤ ਇੱਕ ਪਾਸੇ ਰੂਸ ਦੇ ਪੈਰਾਂ 'ਚ ਡਿੱਗਿਆ, ਜਿਹਨੂੰ ਛੱਡ ਕੇ ਅਮਰੀਕਾ ਔਰ ਇਜ਼ਰਾਈਲ ਔਰ ਇਹ ਸਾਰੇ ਵੱਲ ਤੁਰੇ ਹੋਏ ਸੀ। ਦੂਸਰੇ ਪਾਸੇ ਈਰਾਨ ਦੇ ਮੁੱਦੇ ਦੇ ਉੱਤੇ ਵੀ ਪੂਰਾ ਯੂ ਟਰਨ ਮਾਰਿਆ। ਹਾਲਾਂਕਿ ਪਾਕਿਸਤਾਨ ਨੇ बेशक हालात डिफरेंट हो गए, लेकिन इमरान खान एक बहुत सीरियस एफर्ट कर रहे थे, वो भी ईरान गए ताकि कोई ना कोई ईरान और सऊदी अरेबिया के विचकार अंडरस्टैंडिंग का लैवल पैदा किया जा सके। और मैं समझदा है कि भी जिस किस्म के चैलेंजेस ने, जे इनू वैसट वर्सिस इस्लामिक वर्ल्ड के हवाले नाल देखना होए ਜਾਂ ओवरऑल जिस किस्म का हुण टर्की दे नाल बिहेव दूसरे पासे हो रहा है, ਜਾਂ टर्की की एमरजेंस है, इस्लामिक वर्ल्ड दीयां कंट्रीज़ नू अल्टीमेटली बजाए कि वो आपस दे विच एक दूजे दे नाल खैबड़बाजी करन। सो इमरान खान दा सी कि भी क्योंकि पाकिस्तान दे दोनों दे नाल ही चंगे संबंध ने, ईरान दे नाल भी और सऊदी अरेबिया दे नाल भी, और इमरान खान दा इमेज भी एक ठीक एक स्टेट्समैन लाइक उन्होंने फॉरेन पॉलिसी दे उत्ते अपनी शुरुआत की। हालांकि हुण वो काफ़ी कुछ विदन द कंट्री चल रहा है, जिहदे ते मैं हमेशा कमेंट करन तो गुरेज करदा। आई होप कि ये सारे चों निकल के जिहड़ा पाकिस्तान दा रोल है जियोग्राफिकली भी वो गेटवे ते बैठे ने, अदरवाइज भी ओनली न्यूक्लीयर पावर इस्लामिक वर्ल्ड च ने। इंडिया दे हवाले नाल भी जिस किस्म दा पाकिस्तान इस सारे नूं हैंडल कर सकदा है। कश्मीर दा मुद्दा जिहदे च 8 मिलियन कश्मीरी पिछले 1 साल तो ज़्यादा टाइम तो जिहड़ा है उन्हां नूं डबल जिहड़ा है उस लॉकडाउन च रखिया होया है। सो ये कुछ है, लेकिन भारत दा पूरी तौर दे उत्ते अपनी फॉरेन पॉलिसी दा एक कलैप्स है कि अज वो मास्को और तेहरान दे पैरां विच डिग के गिड़गिड़ा रहे। जी डॉक्टर साहब, तुहाडा बहुत बहुत शुक्रिया। तुसीं पहलां अहम इशू साडे दर्शकां नाल साझा कीता। सो इत्थे लैणे ब्रेक तो पहलां असीं अपने दर्शकां ते ਸਰੋਤਿਆਂ ਨੂੰ अपील ते बेनती करदी हो व्यूअर्स, जिस तरह कि तुसीं जाणदे हो कि TV 84 एक पंथक चैनल है और असीं चाहांगे कि तुसीं TV 84 दी वध तो वध माइक सहायता करो। तुसीं अपनी माइक सहायता साडी वैबसाइट tv84.tv ते जाके पेपल दी वरतों करके वन टाइम डोनेट कर सकदे हो, मंथली डोनेट भी कर सकदे हो। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।